ਮੈਂ ਤੁਹਾਡਾ ਵੀਰ ਜ਼ੁਲਫਕਾਰ ਜੱਟ ਤੇ ਤੁਸੀਂ ਦੇਖ ਰਹੇ ਹੋ ਗੱਲ ਵੇਲੇ ਦੀ। ਤੇ ਅੱਜ ਮੈਂ ਜਾ ਰਿਹਾ ਸੀ ਆਪਣੇ ਕਿਸੇ ਕੰਮ ਹੀ, ਤੇ ਰਾਹ ਦੇ ਵਿੱਚ ਤੁਹਾਨੂੰ ਪਤਾ ਮੇਰੇ ਚਾਚਾ ਜੀ ਹੋਣ ਤੇ ਮੈਂ ਇੱਥੋਂ ਹੋ ਕੇ ਨਾ ਜਾਵਾਂ। ਚਾਚਾ ਜੀ ਪਹਿਲਾਂ ਤਾਂ ਬਹੁਤ ਸ਼ੁਕਰੀਆ ਤੁਹਾਡੇ ਟਾਈਮ ਦਾ, ਤੁਹਾਡੇ ਤੇ ਮੈਂ ਛਾਪਾ ਹੀ ਮਾਰਿਆ। ਤੇ ਮੈਨੂੰ ਇਹ ਗੱਲ ਦੱਸੋ, ਲੰਮੀ ਚੌੜੀ ਕੋਈ ਨਹੀਂ, ਕਾਰੋਬਾਰ ਦੇ ਕੀ ਹਾਲਾਤ ਨੇ ਅੱਜ ਕੱਲ੍ਹ? ਬੱਲੇ 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 ਬੱਲੇ, ਬੜਾ ਸ਼ੁਕਰ ਹੀ ਅੱਲਾਹ ਪਾਕ ਦਾ। ਚੱਲ ਕਾਰੋਬਾਰ ਤੇ ਇਸ ਤਰ੍ਹਾਂ ਨਹੀਂ ਨਾ, ਜ਼ੁਲਫਕਾਰ ਸਾਹਿਬ ਤੁਹਾਨੂੰ ਕੀ ਦੱਸੀਏ ਕਿ ਅਸੀਂ ਮੁਸਲਮਾਨ ਹਾਂ ਤੇ ਮੁਸਲਮਾਨਾਂ ਦੇ ਇੱਕ ਜ਼ਬਾਨ ਦੇ ਉੱਤੇ ਇਹ ਚੀਜ਼ ਟਿਕੀ ਹੈ, ਸ਼ੁਕਰ ਅਲਹਮਦੁਲਿਲਾ। ਬੇਸ਼ੱਕ ਬੇਸ਼ੱਕ, ਸ਼ੁਕਰ ਅਲਹਮਦੁਲਿਲਾ। ਦੋ ਬੰਦੇ ਗੱਡੀ 'ਚ ਸਫ਼ਰ ਕਰਦੇ ਹੋਣ ਤੇ ਐਕਸੀਡੈਂਟ ਹੋ ਜੇ, ਇੱਕ ਮਰ ਗਿਆ ਇੱਕ ਬਚ ਗਿਆ, ਤੇ ਹਾਂ ਆਖਣਾ ਸ਼ੁਕਰ ਅਲਹਮਦੁਲਿਲਾ। ਉਹ ਮਰੇ ਵਾਲ ਨਹੀਂ ਵੇਖਣਾ, ਬਚੇ ਵਾਲ ਵੇਖ। ਠੀਕ ਹੈ। ਤੇ ਇਸੇ ਤਰ੍ਹਾਂ ਹੀ ਪੁੱਤਰੇ ਕਾਰੋਬਾਰ ਜਿਹੜੇ ਨੇ ਨਾ, ਇਹ ਤਾਂ ਸਾਡੇ ਰਹੇ ਹੀ ਨਹੀਂ। ਡੇਲੀ ਦੀ ਬੁਨਿਆਦ ਤੇ ਹੁਣ ਇਹ ਜਿਹੜੇ ਕਾਰੋਬਾਰ ਨੇ ਨਾ, ਭਾਵੇਂ ਮੇਰਾ ਤੇਰਾ ਕਿਸੇ ਦਾ ਵੀ, ਇਹ ਪੁੱਤਰ ਪਿੱਛੇ ਜਾ ਰਹੇ, ਥੱਲੇ ਜਾ ਰਹੇ। ਥੱਲੇ ਜਾਣ ਦੀ ਇਹਨਾਂ ਦੀ ਕੀ ਵਜ੍ਹਾ ਹੈ ਕਿ ਸਾਡੀਆਂ ਜਿਹੜੀਆਂ ਉੱਤੇ ਗੌਰਮੈਂਟਾਂ ਕੰਮ ਕਰ ਰਹੀਆਂ ਨੇ, ਉਹ ਅੱਲਾ ਦੀ ਮਿਹਰਬਾਨੀ ਨਾਲ ਅੱਜ ਕੱਲ੍ਹ ਭਾਈ ਚੌਧਰੀ ਨੇ। ਚੌਧਰੀ ਸਾਨੂੰ ਮੇਰਾ ਖਿਆਲ ਹੈ ਜਦੋਂ ਪਾਕਿਸਤਾਨ ਬਣਿਆ ਸਾਨੂੰ ਪਹਿਲੀ ਵਾਰੀ ਚੌਧਰ ਲੱਭੀ ਹੈ ਆ ਕੇ ਅਸੀਂ ਲੋਕਾਂ ਦੀ ਸੁਲ੍ਹਾ ਕਰਾਉਣ ਡਿਆ। ਸੁਲ੍ਹਾ ਕਰਾਉਣ। ਠੀਕ ਹੈ। ਅਸੀਂ ਆ ਨਵੇਂ ਚੌਧਰੀ, ਬਿਲਕੁਲ ਠੀਕ। ਤੇ ਨਵਾਂ ਚੌਧਰੀ ਜਿਹੜਾ ਨਾ, ਇਹਨੂੰ ਚੌਧਰ ਤੇ ਆਉਂਦੀ ਨਹੀਂ, ਪਰ ਇਹਨੂੰ ਚਾਅ ਬੜਾ ਹੁੰਦਾ ਕਿ ਮੈਂ ਚੌਧਰੀ ਬਣ ਗਿਆ। ਠੀਕ ਹੈ। ਉਹ ਅਸੀਂ ਬਣਿਆ ਨਵੇਂ ਚੌਧਰੀ। ਇਹ ਸਾਡੇ ਹੁਣ ਜੀ ਕੀ ਕੰਮ ਕਰਦੇ ਨੇ, ਸਵੇਰੇ ਜਿਹੜੀ ਆਮ ਤੇ ਪਿੰਡਾਂ ਵਾਲੀ ਮਾਹੌਲ ਦੀ ਬੱਧੀ ਪੱਗ, ਚੰਗਾ ਸੂਟ ਪਾਇਆ ਤੇ ਚੌਧਰੀ ਸਾਹਿਬ ਡੇਰੇ ਜਾ ਬੈਠੇ ਨੇ ਜਾਂ ਕਿਧਰੇ ਫੈਸਲਾ ਕਰਨ ਚਲੇ ਗਏ ਨੇ। ਠੀਕ ਹੈ। ਸੁਬਾਹ ਤੋਂ ਸ਼ਾਮ ਚੌਧਰੀ ਸਾਹਿਬ ਜੀ ਫੈਸਲੇ ਕਰਦੇ ਨੇ ਪਏ, ਜੀ ਆ ਰਹੇ ਨੇ ਜਾ ਰਹੇ ਨੇ, ਚੌਧਰੀ ਜਾ ਰਿਹਾ ਆ ਰਿਹਾ। ਤੇ ਜਦੋਂ ਸ਼ਾਮ ਆਪਣੇ ਘਰ ਆਇਆ ਨਾ, ਉੱਥੇ ਸਬਜ਼ੀ ਵੀ ਨਹੀਂ ਪੱਕੀ। ਵਾਹ। ਠੀਕ ਹੈ। ਉਹ ਨਾਲ ਦੀ ਨੂੰ ਆਣਾ ਮੈਂ ਲਿਆਓ ਰੋਟੀ, ਉਹਨੇ ਆਣਾ ਰੋਟੀ ਆਈ, ਕਾਹਦੀ ਰੋਟੀ ਤੇ ਪੱਕੀ ਨਹੀਂ, ਤੁਸੀਂ ਸਬਜ਼ੀ ਜੋਗੇ ਪੈਸੇ ਹੀ ਨਹੀਂ ਦਿੱਤੇ। ਤੇ ਪੈਸੇ ਹੈ ਚੌਧਰੀ ਕੋਲ ਵੀ ਨਹੀਂ। ਹਾਂਜੀ। ਜੇ ਹੁੰਦੇ ਤੇ ਫਿਰ ਉਹ ਵੀ ਦੇ ਛੱਡਦਾ। ਮੈਂ ਸਮਝ। ਇਹ ਸਾਡੇ ਪਾਕਿਸਤਾਨ ਦਾ ਅੱਜ ਮਾਹੌਲ ਇਹ ਬਣਿਆ ਕਿ ਸਾਡੀ ਗੌਰਮੈਂਟ ਪਈ ਹੈ ਚੌਧਰ ਪਿੱਛੇ, ਤੇ ਜਿਹੜਾ ਅਸਲ ਉਹਦਾ ਆਪਣਾ ਘਰ ਹੈ ਨਾ, ਪੁੱਤਰ ਅਸੀਂ ਤੇ ਦਾਲ ਵੀ ਨਹੀਂ ਲੱਭਦੀ। ਮੈਂ ਤੇ ਇਹ ਨਹੀਂ ਕਿ ਮੈਂ ਰੋ ਰਿਹਾ ਹਾਂ, ਤੂੰ ਇੰਝ ਸਮਝ ਲੈ ਕਿ ਇੱਕ ਜਿਹੜਾ ਮੋਚੀ ਜੁੱਤੀਆਂ ਗੰਢਦਾ ਨਾ, ਉਹਦੇ ਤੋਂ ਲੈ ਕੇ ਤੇ ਜਿਹੜਾ ਵੱਡਾ ਤਾਜਰ ਹੈ ਨਾ, ਹਰ ਬੰਦਾ ਰੋਣ ਡਿਆ। ਯਾਰ ਮੈਂ ਕੱਲ ਦਾ ਬੜਾ ਭਾਈ ਖੁਸ਼ ਹੈ, ਉਹ ਨਾ ਰਾਹ ਖੁੱਲ ਗਿਆ, ਉਹ ਜਿਹੜਾ ਬੰਦ ਰਾਹ ਸੀ ਨਾ ਉਹ ਖੁੱਲ ਗਿਆ। ਮੈਂ ਆਖਿਆ ਅੱਜ ਨਾ ਤੇਲ ਸਸਤਾ ਹੋ ਜਾਣਾ ਸਵੇਰੇ। ਮੈਂ ਸਵੇਰੇ ਸੁੱਤਿਆ ਉੱਠਦਿਆ ਮੂੰਹ ਨਹੀਂ ਧੋਤਾ ਤੇ ਦਵਾ ਦਾ ਮੋਬਾਈਲ ਖੋਲਿਆ, ਉਹਨਾਂ ਆਖਿਆ 4 ਰੁਪਏ ਮਹਿੰਗਾ ਹੋ ਗਿਆ। ਅੱਛਾ ਚਾਚਾ ਜੀ, ਇਹ ਤਾਂ ਤੁਹਾਨੂੰ ਸ਼ਾਇਦ ਪਤਾ ਹੋਏਗਾ, ਇਹ ਤਾਂ ਉਹਨਾਂ ਰੌਲਾ ਹੀ ਮੁਕਾਤਾ। ਉਹਨਾਂ ਕਿਹਾ ਅਸੀਂ ਜਿਹੜਾ ਕਦੇ ਕਦੇ ਵਧਾਨੇ ਘਟਾਨੇ ਆ ਨਾ, ਤੇ ਉਹਦੇ ਨਾਲ ਆਵਾਮ ਜਿਹੜੀ ਹੈ ਨਾ, ਉਹਦੀ ਨਜ਼ਰਾਂ 'ਚ ਆ ਜਾਂਦੇ, ਲਿਆਦਾ ਅਸੀਂ ਰੋਜ਼ ਹੀ ਘਟਾਨੇ ਵਧਾਨੇ ਆ। ਇਸ ਰੌਲੇ 'ਚੋਂ ਹੀ ਬਾਹਰ ਨਿਕਲੋਗੇ ਜੀ ਇਹ ਘਟਣਾ ਹੈ ਜਾਂ ਵਧਣਾ ਹੈ। ਸਵੇਰੇ ਉੱਠਣ ਉਹਨਾਂ ਨੂੰ ਇਸ ਗੱਲ ਦੀ ਫਿਕਰ ਨਾ ਹੋਏ। ਨਹੀਂ, ਇਹਦੇ ਵਿੱਚ ਵੀ ਇੱਕ ਚੀਜ਼ ਉਹਨਾਂ ਨੇ ਬੜਾ ਸੋਚਿਆ ਨਾ, ਸਾਡਾ ਇਲਾਜ ਉਹ ਬੜਾ ਵਧੀਆ ਕਰਦੇ ਨੇ। ਉਹਨਾਂ ਸੋਚਿਆ ਕਿ ਇਹਨਾਂ ਨੂੰ ਡੇਲੀ ਤੇਲ ਦੀ ਸੁਬਾਹ ਫਿਕਰ ਹੋਏ। ਇਹ ਇੱਕ ਦੂਜੇ ਨੂੰ ਤੇਲ ਦਾ ਹੀ ਪੁੱਛਣ ਬਈ ਯਾਰ ਵਧਿਆ ਕਿ ਘਟਿਆ। ਅੱਛਾ, ਤੇ ਦੂਜਾ ਲਫ਼ਜ਼ ਘੜੀ ਠਹਿਰ ਕੇ ਬੋਲ ਲੈਣ ਕਿ ਯਾਰ ਬਿਜਲੀ ਆਈ ਹੈ ਕਿ ਨਹੀਂ ਆਈ। ਹਾਂਜੀ। ਇਹਨਾਂ ਨੂੰ ਇਹ ਪਤਾ ਹੀ ਨਾ ਹੋਏ ਵੀ ਸਾਡੇ ਨਾਲ ਹੋਣ ਕੀ ਡਿਆ ਤੇ ਗੌਰਮੈਂਟ ਕਰਨ ਕੀ ਡਈ ਹੈ, ਸਾਡੇ ਵੱਲ ਇਹਨਾਂ ਦੀ ਤਵੱਜੋ ਹੀ ਨਾ ਹੋਏ। ਹਾਂਜੀ। ਠੀਕ ਹੈ। ਇਹਨਾਂ ਨੇ ਸਾਨੂੰ ਲਾ ਹੀ ਚੰਗੇ ਪਾਸੇ ਛੜਿਆ ਹੈ। ਮਾਮਲਾ ਤਾਂ ਮਤਲਬ ਮਾਠੇ ਹੀ ਨੇ ਅਸਲ ਦੇ ਵਿੱਚ ਨਾ। ਅਸਲ 'ਚ ਗੱਲ ਵਾਲਾ ਕੀ ਜੇ ਚਾਚਾ ਜੀ, ਮੈਂ ਗੱਲ ਨੂੰ ਸਮੇਟਾਂਗਾ। ਤੁਹਾਨੂੰ ਪਤਾ ਸਾਡੀ ਵੀਡੀਓ ਸ਼ਾਰਟ ਜੀ ਹੁੰਦੀ ਹੈ, ਇੱਕ ਮੈਸੇਜ ਹੀ ਹੁੰਦਾ। ਸਾਡੀ ਹਾਲਤ ਇਸ ਟਾਈਮ ਇਹ ਹੋਈ ਪਈ ਹੈ ਕਿ ਉਹ ਬੰਦਾ ਹੈ ਨਾ, ਕੋਈ ਸਿਰ ਪੀੜ ਲੈ ਕੇ ਤੇ ਟੁਰ ਗਿਆ ਕਿਸੇ ਬੰਦੇ ਕੋਲ। ਉਹਨੇ ਕਿਹਾ ਯਾਰ ਮੇਰਾ ਸਿਰ ਬੜਾ ਦੁਖਣ ਡਿਆ, ਮੇਰਾ ਸਿਰ ਬੜਾ ਦੁਖਣ ਡਿਆ। ਉਹਨੇ ਕਿਹਾ ਅੱਛਾ ਕੋਈ ਗੱਲ ਨਹੀਂ, ਹੁਣ ਇਲਾਜ ਕਰ ਦੇਣਾ। ਉਹਨੇ ਫੜੀ ਡਾਂਗ ਤੇ ਰੱਖ ਕੇ ਗੋਡੇ 'ਤੇ ਮਾਰੀ ਨਾ, ਉਹ ਹੁਣ ਸਿਰ ਦੀ ਪੀੜ ਘਟ ਗਈ ਤੇ ਗੋਡੇ ਦੀ ਵੱਧ ਗਈ। ਉਹਨੂੰ ਸਿਰ ਦੀ ਭੁੱਲ ਗਈ। ਉਹਨੇ ਕਿਹਾ ਮੈਂ ਮਰ ਗਿਆ। ਉਹਨੇ ਕਿਹਾ ਇਹਦਾ ਇਲਾਜ ਹੁਣ ਕਿਤੋਂ ਹੋਰ ਜਾ ਕੇ ਕਰਾ ਸਿਰ ਦਾ ਮੈਂ ਕਰਦਾ। ਸੋ ਇਸ ਟਾਈਮ ਭਾਈ ਪਾਕਿਸਤਾਨ ਦੇ ਵਿੱਚ ਕਾਰੋਬਾਰੀ ਲੋਕ ਹੋਣ ਜਾਂ ਦੂਸਰੇ ਵੀ ਹੋਣ, ਉਹਨਾਂ ਦਾ ਇਲਾਜ ਐਸੇ ਤਰੀਕੇ ਦੇ ਨਾਲ ਹੀ ਹੋ। ਤੇ 200 ਦੇ ਘੱਟ ਯੂਨਿਟ ਬਿਜਲੀ ਬਿੱਲ ਘੱਟ ਜਾਏਗਾ।
ਰਾਤ ਦਾ ਵੀ ਉਹਨੂੰ ਆ ਗਿਆ ਪਰ 200 ਹੈ ਜਿੰਨੀ ਮਰਜ਼ੀ ਬਿੱਲ ਹੋਣੇ ਬਿੱਲ ਆਉਣਾ ਹੀ ਪੈਣਾ ਹੈ। ਇਹ ਹੁਣ ਤੁਸੀਂ ਦੇਖੋ, ਇੱਕ ਛੋਟੀ ਜੀ ਗੱਲ ਵਿੱਚ ਐਡ ਕਰਾਂਗਾ। ਉਹ ਗੱਲ ਇਹ ਵਿੱਚ ਚਾਚਾ ਜੀ ਕਿ ਸਰਵੇ ਆਇਆ ਇਹ ਜਿਹੜਾ ਪ੍ਰਾਈਵੇਟ ਸਾਡੇ ਨਹੀਂ ਹੈ ਪਾਵਰ ਪਲਾਂਟ, ਕਿ ਉਥੋਂ ਬਿਜਲੀ ਕਿੰਨੀ ਪੈਦਾ ਹੁੰਦੀ, ਕਿੰਨੀ ਵਿਕਦੀ, ਕਿੰਨੀ ਨਹੀਂ ਵਿਕਦੀ। ਤੋ ਕੱਲ੍ਹ ਦੀਆਂ ਖਬਰਾਂ ਦੇ ਵਿੱਚ ਦੱਸਣ ਦੇ ਸੀ ਕਿ ਟੋਟਲ ਜਿਹੜਾ ਹੈ ਨਾ 12,000 ਤੋਂ 13,000 ਮੈਗਾਵਾਟ ਬਿਜਲੀ ਉਹਨਾਂ ਪਾਵਰ ਪਲਾਂਟਾਂ ਨੇ ਸਮਝ ਲਓ ਕਿ ਉਹਨਾਂ ਨੂੰ ਪੈਸੇ ਦਿੱਤੇ ਨੇ 12 ਤੋਂ 13,000 ਮੈਗਾਵਾਟ, ਤੇ ਜਿਹੜੀ ਉਹਨਾਂ ਬਿਜਲੀ ਸਮਝ ਲਓ ਕਿ ਪ੍ਰੋਡਿਊਸ ਕੀਤੀ ਹੈ 12 ਤੋਂ 13,000 ਅਰਬ 12 ਤੋਂ 13,000 ਅਰਬ ਜਿਹੜਾ ਹੈ ਨਾ ਉਹ ਉਹਨਾਂ ਨੂੰ ਪੇ ਕੀਤਾ ਗੌਰਮੈਂਟ ਨੇ, ਯਾਨੀ ਸਾਡੇ ਕੋਲੋਂ ਬਿੱਲਾਂ ਦੀ ਸੂਰਤ ਦੇ ਵਿੱਚ ਇਕੱਠਾ ਕਰਕੇ। ਤੇ ਉਹਦੇ ਵਿੱਚ 5,000 ਅਰਬ ਜਿਹੜਾ ਹੈ ਉਹ ਕੀਮਤ ਹੈ ਜਿਹੜੀ ਉਹਨਾਂ ਬਿਜਲੀ ਪੈਦਾ ਕੀਤੀ ਹੈ। ਹਾਂ 7,000 ਅਰਬ ਜਿਹੜਾ ਦਿੱਤਾ ਹੈ ਉਹ ਉਸ ਚੀਜ਼ ਦਾ ਦਿੱਤਾ ਹੈ ਜਿਹੜੀ ਉਹਨਾਂ ਪੈਦਾ ਵੀ ਨਹੀਂ ਕੀਤੀ। ਯਾਨੀ ਸਾਦਾ ਲਫ਼ਜ਼ਾਂ ਦੇ ਵਿੱਚ ਇਹ ਵੇ ਕਿ ਉਹ ਮੁਆਹਦਾ ਇਸ ਤਰ੍ਹਾਂ ਦਾ ਹੈ ਕਿ ਭਾਈ ਜੀ ਅਸੀਂ ਬਿਜਲੀ ਬਣਾਈਏ ਜਾਂ ਨਾ ਬਣਾਈਏ, ਸਾਡੀ ਮਸ਼ੀਨ ਏਡੀ ਵੱਡੀ ਹੈ, ਲਿਹਾਜ਼ਾ ਇਹ ਵੱਡੀ ਮਸ਼ੀਨ ਦੀ ਵਜ੍ਹਾ ਤੋਂ ਤੁਸੀਂ ਸਾਨੂੰ ਪੈਸੇ ਪੂਰੇ ਦੇਣੇ। ਹਾਂ ਦੇ ਇਹੀ ਵਜ੍ਹਾ ਹੈ ਕਿ ਉਹ ਬਿੱਲ ਯੂਨਿਟਾਂ ਦੇ ਹਿਸਾਬ ਨਾਲ ਨਹੀਂ ਆਉਂਦਾ, ਉਹ ਉਹਨਾਂ ਦੇ ਹਿਸਾਬ ਨਾਲ ਆਉਂਦਾ, ਉਹਨਾਂ ਦੀ ਮਸ਼ੀਨ ਦੇ ਹਿਸਾਬ ਨਾਲ ਮਸ਼ੀਨ ਦੇ ਹਿਸਾਬ ਨਾਲ ਆਉਂਦਾ। ਯਾਨੀ ਟੋਟਲ 13,000 ਅਰਬ, ਜਿਹਦੇ ਵਿੱਚੋਂ 7,000 ਅਰਬ ਬਗੈਰ ਉਹਨਾਂ ਦੇ ਕੰਮ ਕੀਤੇ ਉਹਨਾਂ ਨੂੰ ਦਿੱਤਾ ਦਿੱਤਾ। ਤੇ ਗੱਲ ਇਹ ਵੇ ਕਿ ਉਹ ਯਾਨੀ ਕਿ ਮਾਲ ਅਸੀਂ ਖਰੀਦਿਆ 6 ਦਾ 5,000 ਦਾ 5,000 ਦਾ ਤੇ ਦਿੱਤਾ ਉਹਨਾਂ ਨੂੰ 12,000। ਦੇਖੋ ਯਾਰ ਕੈਸੀ ਗੱਲ ਹੈ। ਠੀਕ ਹੈ। ਸੋ ਗੱਲ ਇਹ ਵੇ ਕਿ ਅੰਨੀ ਪੀਣ ਡਈ ਹੈ, ਕੁੱਤੀ ਚੱਟਣ ਡਈ ਕੁੱਤੀ ਹੈ। ਚੱਟਣ। ਦੁਨੀਆ ਦੇ ਜਿਸ ਕੋਨੇ ਤੇ ਵੀ ਉਹ ਹੱਸਦੇ ਰਹੋ, ਵਸਦੇ ਰਹੋ। ਆਪਣੇ ਜੱਟ ਵੀਰ ਨੂੰ ਚਾਚੇ ਰਫੀਕ ਦੇ ਨਾਲ ਇਜਾਜ਼ਤ ਦਿਓ। ਰੱਬ ਰੱਖੇ।